ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੀ ਦੋਸਤੋ, ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਅਤੇ ਮੈਂ ਹਾਂ ਸੱਕ ਪੰਜਾਬੀ। ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਗੁਰੂ ਨਾਨਕ ਦਾ ਨਨਕਾਣਾ ਸਾਹਿਬ। ਜੀ ਸਲਾਮ ਦੋਸਤੋ, ਮੈਂ ਤੁਹਾਡਾ ਆਪਣਾ ਸੱਜਣ ਸੱਕ ਪੰਜਾਬੀ ਅਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਅਸੀਂ ਇਸ ਵੇਲੇ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਇੱਕ ਖੂਬਸੂਰਤ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ, ਜਿੱਥੇ ਯਕੀਨਨ ਸਭ ਨੂੰ ਪਤਾ ਹੈ, ਸਭ ਜਾਣਦੇ ਨੇ ਕਿ ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਦੇਵ ਹੋਰਾਂ ਦਾ ਜਨਮ ਹੋਇਆ, ਯਾਨੀ ਕਿ ਸਿੱਖ ਮਜ਼ਹਬ ਦਾ ਆਗਾਜ਼ ਇਸ ਸ਼ਹਿਰ ਤੋਂ ਹੋਇਆ। ਅਤੇ ਇਸ ਵੇਲੇ ਅਸੀਂ ਜਿਸ ਅਸਥਾਨ 'ਤੇ ਮੌਜੂਦ ਹਾਂ, ਇੱਥੇ ਸ੍ਰੀ ਗੁਰੂ ਨਾਨਕ ਦੇਵ ਹੋਰਾਂ ਨੇ ਹਿੰਦੀ, ਸੰਸਕ੍ਰਿਤ ਅਤੇ ਫਾਰਸੀ ਦੀ ਸਿੱਖਿਆ ਹਾਸਲ ਕੀਤੀ ਔਰ ਇਸੇ ਹੀ ਅਸਥਾਨ 'ਤੇ ਗੁਰੂ ਨਾਨਕ ਦੇਵ ਹੋਰਾਂ ਨੇ ਪੱਟੀ ਨਾਮੀ ਬਾਣੀ ਉਚਾਰਨ ਕੀਤੀ। ਇਸ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਪੱਟੀ ਸਾਹਿਬ ਹੈ ਔਰ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਪੱਟੀ ਸਾਹਿਬ ਦੇ। ਦੋਸਤੋ, ਇਸ ਅਸਥਾਨ 'ਤੇ ਗੁਰੂ ਜੀ ਆਪਣੇ ਉਸਤਾਦ ਨਾਲ ਸੋਹਣੇ ਰੱਬ ਬਾਰੇ ਡੂੰਘੀਆਂ ਵਿਚਾਰਾਂ ਕਰਿਆ ਕਰਦੇ ਸਨ। ਇੱਕ ਦਿਨ ਗੁਰੂ ਜੀ ਫੱਟੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ। ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਪਾਂਧੇ ਨੇ ਪੁੱਛਿਆ, ਨਾਨਕ ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ? ਤਾਂ ਗੁਰੂ ਜੀ ਨੇ ਉੱਤਰ ਦਿੱਤਾ, ਪਾਂਧਾ ਜੀ, ਇਹ ਪਾਠ ਇਹ ਨਹੀਂ ਦੱਸਦਾ ਕਿ ਕਿਵੇਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਤਾਂ ਪਾਂਧੇ ਨੇ ਆਖਿਆ, ਨਾਨਕ ਮੈਂ ਤਾਂ ਗਿਣਤੀ ਮਿਣਤੀ ਵਾਲੀ ਪੜ੍ਹਾਈ ਹੀ ਸਿੱਖੀ ਹੈ ਅਤੇ ਇਹੀ ਸਿਖਾਉਂਦਾ ਆ ਰਿਹਾ ਹਾਂ। ਜੇ ਤੈਨੂੰ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜ੍ਹਾਈ ਆਉਂਦੀ ਹੈ ਤਾਂ ਮੈਨੂੰ ਵੀ ਦੱਸ। ਤਾਂ ਗੁਰੂ ਜੀ ਨੇ ਆਖਿਆ, ਪਾਂਧਾ ਜੀ, ਇਸ ਕਲਮ ਤੇ ਸਿਆਹੀ ਨਾਲ ਫੱਟੀ ਉੱਪਰ ਲਿਖਣਾ ਸੰਸਾਰਿਕ ਕਿਰਿਆ ਹੈ। ਬੰਧਨਾਂ ਵਿੱਚ ਫਸੇ ਹੋਏ ਇਨਸਾਨ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਸੱਚੀ ਪੜ੍ਹਾਈ ਦੇ ਨਾਲ ਦੁਨੀਆ ਦੇ ਬੰਧਨਾਂ ਦਾ ਮੂੰਹ ਟੁੱਟ ਜਾਂਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟ ਜਾਂਦਾ ਹੈ। ਮਨ ਦੇ ਨਿਰਮਲ ਹੋਣ ਦੇ ਨਾਲ ਹੀ ਸ਼ੁਭ ਵਿਚਾਰ ਪੈਦਾ ਹੁੰਦੇ ਹਨ। ਉਹ ਪੜ੍ਹਾਈ ਉਸ ਇੱਕ ਮਾਲਿਕ ਜਿਸ ਨੇ ਸੰਸਾਰ ਬਣਾਇਆ ਹੈ ਉਸ ਦੇ ਨਾਲ ਜੋੜ ਦਿੰਦੀ ਹੈ ਅਤੇ ਉਸ ਦੇ ਗੁਣ ਗਾਵਣ ਨਾਲ ਹਯਾਤੀ ਵਿੱਚ ਖੁਸ਼ੀਆਂ ਆਉਂਦੀਆਂ ਹਨ ਅਤੇ ਦਿਲ ਵਿੱਚੋਂ ਜਨਮ ਮਰਨ ਦਾ ਖੌਫ ਸਦਾ ਵਾਸਤੇ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਜੀ ਨੇ ਪਾਂਧੇ ਨੂੰ ਸੱਚੀ ਪੜ੍ਹਾਈ ਦੇ ਨਾਲ ਜੋੜ ਦਿੱਤਾ। ਕਾਫੀ ਸਮੇਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਪਿਤਾ ਨੇ ਗੁਰੂ ਸਾਹਿਬ ਨੂੰ ਫਾਰਸੀ ਸਿੱਖਣ ਵਾਸਤੇ ਮੌਲਵੀ ਕੁਤਬੁੱਦੀਨ ਕੋਲ ਘੱਲਣਾ ਸ਼ੁਰੂ ਕੀਤਾ। ਇੱਕ ਦਿਨ ਗੁਰੂ ਜੀ ਨੇ ਮੌਲਵੀ ਸਾਹਿਬ ਨੂੰ ਪੁੱਛਿਆ, ਇਹਨਾਂ ਅਲਿਫ ਬੇ ਅੱਖਰਾਂ ਦਾ ਮਤਲਬ ਕੀ ਹੈ? ਮੌਲਵੀ ਕੋਲੋਂ ਇਹ ਸਵਾਲ ਪਹਿਲਾਂ ਕਦੇ ਕਿਸੇ ਨੇ ਨਹੀਂ ਸੀ ਪੁੱਛਿਆ। ਉਸ ਨੂੰ ਕੋਈ ਉੱਤਰ ਨਾ ਸੁੱਝਿਆ ਤਾਂ ਉਹਨਾਂ ਨੇ ਆਖਿਆ, ਨਾਨਕ ਤੂੰ ਹੀ ਦੱਸ ਦੇ ਕੀ ਇਹਨਾਂ ਦਾ ਮਤਲਬ ਹੈ। ਗੁਰੂ ਜੀ ਨੇ ਅਲਿਫ ਤੋਂ ਯੇ ਤੱਕ ਸਾਰੇ ਅੱਖਰਾਂ ਦੇ ਅਰਥ ਰੱਬ ਦੀ ਬੰਦਗੀ ਨਾਲ ਜੋੜ ਦਿੱਤੇ। ਗੁਰੂ ਜੀ ਕੋਲੋਂ ਅੱਖਰਾਂ ਦੇ ਅਰਥ ਸੁਣ ਕੇ ਮੌਲਵੀ ਨੂੰ ਸਮਝ ਆ ਗਈ ਕਿ ਇਹ ਦੁਨਿਆਵੀ ਪੜ੍ਹਾਈ ਰੱਬ ਦੀਆਂ ਹੀ ਸਿਫਤਾਂ ਹਨ ਅਤੇ ਇਹਨਾਂ ਸਿਫਤਾਂ ਦਾ ਬਿਆਨ ਕਰਨਾ ਹੀ ਅਸਲ ਪੜ੍ਹਾਈ ਹੈ। ਇਸੇ ਅਸਥਾਨ 'ਤੇ ਗੁਰੂ ਸਾਹਿਬ ਨੇ ਪੱਟੀ ਨਾਮੀ ਬਾਣੀ ਉਚਾਰਨ ਕੀਤੀ। ਇਸ ਅਸਥਾਨ ਦਾ ਕੁਝ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਬਣਾਇਆ ਗਿਆ। ਜਿੱਥੇ ਗੁਰੂ ਸਾਹਿਬ ਨੇ ਪਾਂਧੇ ਨੂੰ ਉਪਦੇਸ਼ ਦਿੱਤਾ, ਉੱਥੇ ਅੱਜ ਸਿੱਖ ਬੱਚੀਆਂ ਅਤੇ ਬੱਚਿਆਂ ਵਾਸਤੇ ਇੱਕ ਵਿੱਦਿਆ ਕੇਂਦਰ ਬਣਿਆ ਹੋਇਆ ਹੈ। ਜੀ ਦੋਸਤੋ, ਅਸੀਂ ਅੱਜ ਤੁਹਾਨੂੰ ਗੁਰਦੁਆਰਾ ਪੱਟੀ ਸਾਹਿਬ ਦੇ ਦਰਸ਼ਨਾਂ ਦੇ ਨਾਲ ਗੁਰਦੁਆਰਾ ਪੱਟੀ ਸਾਹਿਬ ਦੇ ਇਤਿਹਾਸ ਤੋਂ ਵੀ ਰੂਬਰੂ ਕਰਵਾਇਆ ਹੈ। ਅਤੇ ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ ਅਤੇ ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਆਪਣਾ ਅਤੇ ਆਪਣੇ ਪਿਆਰਿਆਂ ਦਾ ਰੱਖੋ ਬਹੁਤ ਸਾਰਾ ਖਿਆਲ। ਜਿਉਂਦੇ ਵਸੋ ਅਤੇ ਖਿੜ ਖਿੜ ਹੱਸੋ। ਰੱਬ ਰਾਖਾ।